ਇਹਨਾਂ ਨੇ ਲਾਈਫ ਪੈਨਸ਼ਨ ਮਿਸ਼ਨ ਦੇ ਨਾਂ ਥੱਲੇ ਗੁਰਦੁਆਰਿਆਂ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ, ਜਿਹੜਾ ਥਵਾਟ ਕੀਤਾ ਸਿੱਖ ਸੰਗਤਾਂ ਨੇ ਵੈਨਕੂਵਰ ਵੀ, ਖਾਲਸਾ ਦੀਵਾਨ ਸੁਸਾਇਟੀ 'ਚ ਵੀ ਔਰ ਟੋਰਾਂਟੋ ਦੇ ਵਿੱਚ ਵੀ, ਜਿੱਥੇ ਸਿੱਖ ਹੈਰੀਟੇਜ ਸੈਂਟਰ ਜਿਹੜੀਆਂ ਪਰਸਨਲ ਜਿਹੀਆਂ ਪ੍ਰਾਪਰਟੀਆਂ ਬਣਾਈਆਂ ਹੋਈਆਂ। ਇਸੇ ਤਰ੍ਹਾਂ ਆਸਟ੍ਰੇਲੀਆ 'ਚ ਵੀ ਕੈਨਿੰਗ ਵੇਲ ਇੱਕ ਥਾਂ ਦੇ ਉੱਤੇ ਆਏ, ਉਹ ਵੀ ਥੂ ਜਾਂ ਲਾਹਨਤਾਂ ਪਾਈਆਂ ਸੰਗਤਾਂ ਨੇ, ਪਰ ਬਾਕੀ ਜਿਹੜੇ ਨੇ ਪ੍ਰਬੰਧਕ ਉਹ ਪਿੱਛੇ ਹਟ ਗਏ। ਇੰਡੀਅਨ ਐਂਬੈਸਡਰ ਦੇ ਇਸ ਗੁਰਦੁਆਰੇ 'ਚ ਜਿਹੜੀ ਵਿਜ਼ਿਟ ਕੋਈ ਐਡਵਰਟਾਈਜ਼ ਨਹੀਂ ਸੀ ਕੀਤੀ ਗਈ, ਉਹ ਉਸ ਤੋਂ ਬਾਅਦ ਹੀ ਉਹਨਾਂ ਨੇ ਜਿਹੜਾ ਉਹ ਆਪਣਾ ਭੇਤ ਖੋਲ੍ਹਣਾ ਸੀ, ਜਾ ਕੇ ਐਂਬੈਸਡਰ ਨੇ ਟਵੀਟ ਕਰਨਾ ਸੀ ਕਿ ਜੀ ਮੈਂ ਸਕਸੈਸਫੁਲੀ ਗਿਆ ਔਰ ਹੋਇਆ। ਉਹਨਾਂ ਨੂੰ ਪਤਾ ਹੈ ਵੀ ਜੇ ਪਹਿਲਾਂ ਪਤਾ ਲੱਗ ਜਾਂਦਾ ਤਾਂ ਫਿਰ ਤਾਂ ਉਹ ਦੂਜਾ ਹੀ ਕੁਝ ਹੋਰ ਹੋਣਾ ਸੀ। ਦੱਸਣਾ ਇਹ ਚਾਹੁੰਦੇ ਸੀ ਕਿ ਵੀ ਇਹ ਜਿਹੜਾ ਅਸੀਂ ਮਰਡਰ ਪਲਾਟ ਇੱਥੇ ਬਣਾਇਆ ਸੀ, ਨਿੱਜਰ ਦਾ ਮਰਡਰ ਕੀਤਾ ਔਰ ਅੱਗੋਂ ਅਸੀਂ ਪਲਾਨ ਕੀਤਾ ਹੋਇਆ ਸੀ ਬਾਕੀਆਂ ਨੂੰ ਕਿਵੇਂ ਐਲੀਮੀਨੇਟ ਕਰਨਾ, ਵੀ ਇਹ ਕਮਿਊਨਿਟੀ 'ਚ ਦਾ ਕੋਈ ਅਸਰ ਨਹੀਂ ਹੋਇਆ। ਦੇਖੋ ਅਸੀਂ ਤਾਂ ਜਿਹੜਾ ਉਹ ਸਾਨੂੰ ਤਾਂ ਵੈਲਕਮ ਕੀਤਾ ਕਮਿਊਨਿਟੀ ਨੇ। ਤਰਨਜੀਤ ਸਿੰਘ ਸੰਧੂ ਜਦੋਂ ਕੱਲ੍ਹ ਗੁਰਦੁਆਰਾ ਸਾਹਿਬ ਦੇ ਅੰਦਰ ਪਹੁੰਚ ਜਾਂਦੇ ਨੇ, ਉਹਨੂੰ ਲੈ ਕੇ ਉਹ ਥੱਲੇ ਜਿਹੜਾ ਲੰਗਰ ਛਕਾਉਣ ਦੇ ਨਾਂ ਥੱਲੇ ਲਿਜਾਣ ਦੀ ਤਿਆਰੀ ਸੀ, ਪਰ ਗੁਰਦੁਆਰਾ ਸਾਹਿਬ ਦੇ ਬਾਹਰ ਲੌਬੀ ਦੇ ਵਿੱਚ ਹੀ ਭਾਈ ਹਿੰਮਤ ਸਿੰਘ ਹੋਰਾਂ ਨੇ ਕਨਫਰੰਟ ਕੀਤਾ ਉਹਨੂੰ। ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਕਾਤਲ ਹੋ, ਤੁਸੀਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਹੈ, ਤੁਸੀਂ 5000 ਬੰਦਾ ਲੈ ਕੇ ਪ੍ਰੋਟੈਸਟ ਕਰੋ, ਉਹਦਾ ਕਈ ਵਾਰ ਉਹ ਇੰਪੈਕਟ ਨਹੀਂ ਹੋ ਸਕਦਾ ਜਿਹੜਾ ਵੇਲੇ ਦੇ ਉੱਤੇ ਚੈਲੰਜ ਕਰਨ ਦਾ। ਔਰ ਇਸ ਗੱਲ ਨੂੰ ਵੀ ਭਾਈ ਹਿੰਮਤ ਸਿੰਘ ਹੋਰਾਂ ਨੇ ਯਕੀਨੀ ਬਣਾਇਆ ਕਿ ਭਾਈ ਕੋਈ ਫਿਜ਼ੀਕਲ ਉਹਨੂੰ ਹਾਰਮ ਨਾ ਕੀਤਾ ਜਾਏ। ਉਹਨਾਂ ਨੇ ਉਸ 2 ਵਾਰੀ ਕਿਹਾ ਕਿ ਵੀ ਹੱਥ ਨਾ ਪਾਓ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਅਮਰੀਕਾ ਵਿੱਚ ਐਂਬੈਸਡਰ ਤਰਨਜੀਤ ਸਿੰਘ ਸੰਧੂ ਨੂੰ ਬੀਤੇ ਕੱਲ ਨਿਊਯਾਰਕ ਦੇ ਹਿਕਸਵਿਲ ਵਿਚਾਲੇ ਜਿਹੜੇ ਗੁਰਦੁਆਰਾ ਸਾਹਿਬ ਵਿੱਚ ਸਿੰਘਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਉਹਨਾਂ ਦੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਅਤੇ ਗੁਰਪਤਵੰਤ ਸਿੰਘ ਪੰਨੂ ਦੇ ਮਾਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਸੰਬੰਧੀ ਜਦੋਂ ਸਵਾਲਾਂ ਦੀ ਬੌਛਾਰ ਕੀਤੀ ਗਈ ਤਾਂ ਉਹਨਾਂ ਨੇ ਪਿਛਲੇ ਦਰਵਾਜ਼ੇ ਰਾਹੀਂ ਭੱਜਣ ਵਿੱਚ ਆਪਣੀ ਜਿਹੜੀ ਸਲਾਮਤੀ ਜਿਹੜੀ ਹੈ ਉਹ ਸਮਝੀ ਔਰ ਜਿਨ੍ਹਾਂ ਖਾਲਸਾਨੀ ਯੋਧਿਆਂ ਨੇ ਭਾਰਤੀ ਐਂਬੈਸਡਰ ਨੂੰ ਸ਼ਾਂਤਮਈ ਢੰਗ ਨਾਲ ਵੰਗਾਰਿਆ ਉਹ ਵਧਾਈ ਦੇ ਹੱਕਦਾਰ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਭਾਰਤੀ ਐਮਬੈਸੀਆਂ, ਹਾਈ ਕਮਿਸ਼ਨਸ ਔਰ ਕੌਂਸੂਲੇਟਸ ਜਿਹੜੇ ਪਿਛਲੇ 40 ਸਾਲ ਤੋਂ ਇਨ ਪਾਰਟਿਕੂਲਰ ਔਰ ਇਸ ਤੋਂ ਵੀ ਜ਼ਿਆਦਾ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਆਲਮੋਸਟ 50 ਸਾਲ ਤੋਂ ਇਨ ਜਨਰਲ ਸਿੱਧੇ ਤੌਰ 'ਤੇ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਉਹ ਗੁਰਦੁਆਰਿਆਂ ਦੀਆਂ ਕਮੇਟੀਆਂ ਦੀਆਂ ਚੋਣਾਂ ਹੋਣ, ਵੀਜ਼ਿਆਂ ਦਾ ਇਸ਼ੂ ਹੋਏ ਜਾਂ ਸਿੱਖ ਜਥੇਬੰਦੀਆਂ ਦੀ ਕਾਰਗੁਜ਼ਾਰੀ ਦੇ ਲਈ ਜਿਹੜਾ ਅੰਦਰੂਨੀ ਆਪਣੇ ਏਜੰਟ ਫਿੱਟ ਕਰਕੇ ਜਾਣਕਾਰੀ ਲੈਣੀ ਹੋਏ। ਔਰ ਇਸ ਸੰਬੰਧੀ ਜਰਮਨੀ ਦੇ ਵਿੱਚ ਤਾਂ 3 ਜਾਂ 2 ਕਨਵਿਕਸ਼ਨਸ ਵੀ ਹੋਈਆਂ ਨੇ, ਜਿਹੜੇ ਇੰਡੀਅਨ ਏਜੰਟ ਗੁਰਦੁਆਰਿਆਂ 'ਚ ਔਰ ਜਥੇਬੰਦੀਆਂ 'ਚ ਵੜੇ ਹੋਏ ਸੀ, ਉਹਦਾ ਅਸੀਂ ਡਿਸਕਸ ਕੀਤਾ ਸੀ ਜਿਹਨਾਂ ਦਿਨਾਂ 'ਚ ਉਹਨਾਂ ਦੀਆਂ ਕਨਵਿਕਸ਼ਨਸ ਹੋਈਆਂ। ਜੀ। ਲੇਕਿਨ ਜਦੋਂ ਹੁਣ ਇਹ ਬਿਲਕੁਲ ਜਗਜ਼ਾਰ ਹੋਇਆ, ਪਹਿਲਾਂ 18 ਸਤੰਬਰ ਨੂੰ ਜਦੋਂ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਖਲੋ ਕੇ ਸਿੱਧੇ ਤੌਰ 'ਤੇ ਭਾਰਤੀ ਏਜੰਟਾਂ ਨੂੰ ਜ਼ਿੰਮੇਵਾਰ ਦੱਸਿਆ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਲਈ, ਔਰ ਉਸੇ ਦਿਨ ਜਿਹੜੀ ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਉਹਨੇ ਜਿਹੜਾ ਰਾ ਡੈਸਕ ਦਾ ਹੈੱਡ ਸੀ ਆਟਵਾ ਦੇ ਵਿੱਚ ਉਹਨੂੰ ਕਿਕ ਆਊਟ ਕੀਤਾ। ਫਿਰ ਅਸੀਂ ਦੇਖਦੇ ਹਾਂ ਕਿ ਲਗਾਤਾਰਤਾ ਨਾਲ I5 ਕੰਟਰੀਜ਼ ਨੇ ਉਹਨਾਂ 'ਚ ਜਦੋਂ ਕਿ FBI ਦੇ ਹੈੱਡ ਦੇ ਸੱਦੇ 'ਤੇ ਇੱਥੇ ਪਾਲੋ ਆਲਟੋ ਕੈਲੀਫੋਰਨੀਆ ਦੇ ਵਿੱਚ ਉਹਨਾਂ ਦੀ ਮੀਟਿੰਗ ਹੋਈ। ਉਸ ਤੋਂ ਬਾਅਦ ਜਿਹੜਾ ਕੌਨਸਟੈਂਟਲੀ ਅਮਰੀਕਾ ਔਰ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਔਰ UK ਨੇ ਦਬਵੀਂ ਆਵਾਜ਼, ਆਸਟ੍ਰੇਲੀਆ UK ਔਰ ਨਿਊਜ਼ੀਲੈਂਡ ਨੇ ਖੁੱਲ੍ਹ ਕੇ, ਔਰ ਅਮਰੀਕਾ ਨੇ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਪਹਿਲਾਂ ਉਹਨਾਂ ਨੇ ਐਜ਼ ਏ ਐਲਾਈ ਕਿਹਾ ਵੀ ਸਾਡੇ ਦੋਨੋਂ ਹੀ ਐਲਾਈ ਨੇ ਇੰਡੀਆ ਔਰ ਕੈਨੇਡਾ, ਔਰ ਅਸੀਂ ਚਾਹੁੰਦੇ ਹਾਂ ਵੀ ਆਪਸ 'ਚ ਕੋਆਪਰੇਟ ਕਰਨ ਇਸ ਮੁੱਦੇ 'ਤੇ। ਜੀ। ਫਿਰ ਅਮਰੀਕਾ ਨੇ ਕਿਹਾ ਕਿ ਇੰਡੀਆ ਸ਼ੁੱਡ ਕੋਆਪਰੇਟ ਵਿਦ ਕੈਨੇਡਾ, ਔਰ ਦੈਨ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਭਾਈ ਨਵੰਬਰ ਦੇ 2nd ਵੀਕ ਦੇ ਵਿੱਚ ਜਦੋਂ ਉਹਨਾਂ ਦੇ ਸੈਕਟਰੀ ਆਫ ਸਟੇਟ ਔਰ ਸੈਕਟਰੀ ਆਫ ਡਿਫੈਂਸ ਦਿੱਲੀ 'ਚ ਜਾਂਦੇ ਨੇ
ਤੇ ਫੋਰਸਫੁਲੀ ਕਹਿੰਦੇ ਨੇ ਕਿ ਇੰਡੀਆ ਮਸਟ ਕੋਆਪਰੇਟ ਵਿਦ ਕੈਨੇਡਾ। ਹੁਣ ਇਹ ਅਜੇ ਮਸਟ ਦੇ ਉੱਤੇ ਹੀ ਗੱਲ ਚੱਲ ਰਹੀ ਸੀ ਤੇ ਜਿਹੜਾ ਇੱਕ ਵੱਡਾ ਅਸੀਂ ਸਮਝਦੇ ਹਾਂ ਕਿ ਇੱਕ ਪਲਾਟ ਇੰਡੀਅਨ ਏਜੰਸੀਆਂ ਦਾ, ਜਿਸ ਨੂੰ ਫਾਈਨੈਂਸ਼ੀਅਲ ਟਾਈਮਸ ਨੇ ਜਿਹੜਾ ਬੌਮਸ਼ੈਲ ਮੀਡੀਆ ਦੀ ਦੁਨੀਆ ਜਿਹੜਾ ਲਫ਼ਜ਼ ਇਸਤੇਮਾਲ ਹੁੰਦਾ ਹੈ ਛੱਡਿਆ ਜੀ, ਔਰ ਫੌਰਨ ਵਾਈਟ ਹਾਊਸ ਨੇ ਉਸ ਦੀ ਤਸਦੀਕ ਕੀਤੀ ਔਰ ਇਸ ਦੇ ਉੱਤੇ ਨਾਲ ਦੀ ਨਾਲ ਵਾਸ਼ਿੰਗਟਨ ਪੋਸਟ, ਫਿਰ ਬਲੂਮਬਰਗ ਔਰ ਬਾਕੀ ਸਾਰੀਆਂ ਸਟੋਰੀਜ਼ ਜਿਹੜੀਆਂ ਨੇ ਉਹ ਇਸ ਪਾਸੇ ਵੱਲ ਇਸ਼ਾਰਾ ਕਰਦੇ ਆ, ਕਿਉਂਕਿ ਕੈਨੇਡਾ ਬਾਰੇ ਤਾਂ ਇਹਨਾਂ ਦਾ ਰੌਲਾ ਇਹੀ ਸੀ ਕਿ ਜੀ ਪ੍ਰੂਫ ਨਹੀਂ ਦਿੱਤਾ ਜੀ ਇਹ, ਔਰ ਉਹ ਉਹਨਾਂ ਦਾ ਹਾਈ ਕਮਿਸ਼ਨਰ ਵੀ ਪਿਛਲੇ ਦਿਨਾਂ 'ਚ ਇੰਟਰਵਿਊ ਦੇ ਰਿਹਾ ਕਿ ਜੀ ਕੈਨੇਡਾ ਨੇ ਜਦੋਂ ਇਹ ਵੀ ਕਿਹਾ ਕਿ ਇੰਡੀਆ ਸ਼ੁੱਡ ਕੋਆਪਰੇਟ, ਇਹਦਾ ਮਤਲਬ ਇਹ ਹੈ ਕਿ ਦੇ ਹੈਵ ਆਲਰੇਡੀ ਇੰਡਾਇਕਟਡ ਅਸ, ਔਰ ਇਹ ਲੈਂਗੁਏਜ ਹੀ ਡਿਫਰੈਂਟ ਹੈ ਕਿ ਜੀ ਇੰਡੀਆ ਸ਼ੁੱਡ ਕੋਆਪਰੇਟ, ਇਹ ਉਹ ਇਸ ਕਿਸਮ ਦੀਆਂ ਪਲੇਇੰਗ ਵਿਦ ਦਾ ਵਰਡਸ ਡਰਾਮੇਬਾਜ਼ੀਆਂ ਕਰ ਰਹੇ ਸੀ। ਪਰ ਅਮਰੀਕਾ ਨੇ ਜਿਸ ਅੰਦਾਜ਼ ਦੇ ਵਿੱਚ ਜਦੋਂ ਇਹ ਫਾਈਨੈਂਸ਼ੀਅਲ ਟਾਈਮਸ ਨੇ ਸਟੋਰੀ ਬ੍ਰੇਕ ਕੀਤੀ, ਉਹਦੇ 'ਚ ਬੜਾ ਕਲੀਅਰ ਸੀ ਕਿ ਆਲਰੇਡੀ FBI ਨੇ ਜਿਹੜੇ ਦੋ ਇਹਦੇ 'ਚ ਕ੍ਰਿਮੀਨਲ ਜਿਹੜਾ ਸਬੰਧ ਸਿੱਧਾ ਇੰਡੀਅਨ ਏਜੰਸੀਆਂ ਨਾਲ ਸੀ, ਇੱਕ ਆਊਟ ਆਫ ਕੰਟਰੀ ਆ ਜਦੋਂ ਹੁਣ ਹੋਏਗਾ, ਪਰ ਦੂਸਰਾ ਜਿਹੜਾ ਆਲਰੇਡੀ ਜਾਂ ਉਹਨਾਂ ਦੀ ਹਿਰਾਸਤ 'ਚ ਹੈ ਜਾਂ ਉਹਨਾਂ ਦੀ ਨਿਗਾਹ 'ਚ ਹੈ। ਪਰ ਜਿਹੜੀ ਇੰਡਾਇਕਟਮੈਂਟ ਹੈ ਇੱਥੋਂ ਦੇ ਜਿਹੜੇ ਡਿਸਟ੍ਰਿਕਟ ਕੋਰਟਸ ਦੇ ਵਿੱਚ, ਉਹ ਸੀਲਡ ਲਿਫਾਫੇ ਦੇ ਵਿੱਚ ਐਵੀਡੈਂਸ ਦੇਣ ਤੋਂ ਬਾਅਦ ਹੀ ਉਹਨਾਂ ਨੇ ਇਸ ਨੂੰ ਦਾ ਇੰਕਸ਼ਾਫ ਕੀਤਾ ਔਰ ਈਵਨ FBI ਔਰ ਵਾਈਟ ਹਾਊਸ ਨੇ ਇਹ ਵੀ ਡਿਬੇਟ ਚੱਲ ਰਹੀ ਹੈ ਕਿ ਉਹ ਦੱਸ ਦਿੱਤਾ ਜਾਏ ਕੌਣ ਹੈ, ਜਾਂ ਕਿਉਂਕਿ ਕੈਨੇਡਾ 'ਚ ਆਲਰੇਡੀ ਹਰਦੀਪ ਸਿੰਘ ਨਿੱਜਰ ਦੇ ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਜਦੋਂ ਉਹ ਇਨਵੈਸਟੀਗੇਸ਼ਨ ਕੰਪਲੀਟ ਹੋਏਗੀ ਉਦੋਂ ਹੀ ਉਹ ਐਨਵੈਲਪ ਖੋਲ, ਉਹ ਸੂਨਰ ਔਰ ਲੇਟਰ ਸਾਹਮਣੇ ਆਏਗਾ। ਸੋ ਅਮਰੀਕਾ ਦੇ ਮਾਮਲੇ 'ਚ ਇਹ ਸਾਹਮਣੇ ਆ ਗਿਆ ਕਿ ਭਾਈ ਹੁਣ ਇੱਥੇ ਕਹਿ ਨਹੀਂ ਸੀ ਸਕਦੇ ਜੀ ਸਬੂਤ ਤੋਂ ਬਿਨਾਂ, ਸਬੂਤ ਅਦਾਲਤ 'ਚ। ਹੁਣ ਜੇ ਅਮਰੀਕਾ ਦਾ ਜੇ ਤਾਂ ਬਿਹਾਈਂਡ ਦਾ ਕਰਟਨ ਕੋਈ ਡੀਲ ਹੋ ਜਾਂਦੀ ਅਮਰੀਕਾ ਦੀ ਇੰਡੀਆ ਨਾਲ, ਇਹ ਕੋਈ ਕੰਸੈਸ਼ਨ ਲੈ ਲੈਂਦੇ, ਹੁਣ ਤਾਂ ਮਾਮਲਾ ਕੋਰਟ 'ਚ ਆ ਗਿਆ ਔਰ ਜਦੋਂ ਕੋਰਟ 'ਚ ਹੈ ਸੀਲਡ ਐਨਵੈਲਪ ਦੇ ਵਿੱਚ ਸਬੂਤ ਪਿਆ, ਇਹਨੇ ਭਾਰਤ ਦੇ ਪਸੀਨੇ ਛਡਾਏ ਹੋਏ ਨੇ। ਲੇਕਿਨ ਜੇ ਅਸੀਂ ਹੁਣ ਜਿਸ ਘਟਨਾ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਜਾਂ ਡੀਟੇਲ ਦੇ ਵਿੱਚ ਆਲਰੇਡੀ ਵੈਸੇ ਪਿਛਲੇ 24 ਘੰਟਿਆਂ 'ਚ ਭਾਰਤ ਦੇ ਇਲੈਕਟ੍ਰੋਨਿਕ ਮੀਡੀਆ, ਸੋਸ਼ਲ ਮੀਡੀਆ 'ਚ, ਸਿੱਖ ਹਲਕਿਆਂ 'ਚ ਤਾਂ ਪਿਛਲੀ ਰਾਤ ਹੀ ਜਿਹੜਾ ਹੈ ਉਹ ਸਾਰੇ ਪਾਸੇ ਜਿਹੜੀ ਹੈ ਉਹ ਵੀਡੀਓ ਘੁੰਮ ਰਹੀ ਸੀ ਔਰ TV 84 ਦੀ ਟੀਮ ਨੇ ਵੀ ਫੌਰਨ ਉਸ ਸਾਰੇ ਨੂੰ ਜਿਹੜਾ ਹੈ ਉਹ ਇੱਕ ਸਿੱਖ ਨੈਰੇਟਿਵ ਦੇ ਵਿੱਚ ਕਨਵਰਟ ਕਰਕੇ ਈਵਨ ਭਾਈ ਹਿੰਮਤ ਸਿੰਘ ਜਿਹੜੇ ਕਿ ਇਸ ਸਾਰੀ ਬਰੇਵਰੀ ਦੇ ਹੀਰੋ ਨੇ ਔਰ ਸਾਡੇ ਸਟੂਡੀਓ ਆਏ ਹੋਏ ਨੇ, ਸਾਡੇ ਪ੍ਰੋਗਰਾਮ ਤੋਂ ਬਾਅਦ ਉਹਨਾਂ ਦੇ ਨਾਲ ਖਾਸ ਗੁਫ਼ਤਗੂ ਜਿਹੜੀ ਹੈ ਉਹ 25-30 ਮਿੰਟ ਦੀ ਹੋਏਗੀ ਕੱਲ੍ਹ ਦੇ ਮੁੱਦੇ ਦੇ ਉੱਤੇ, ਜਿਹਨੂੰ ਕਹਿੰਦੇ ਨੇ ਕਮਿੰਗ ਫਰੋਮ ਦਾ ਹਾਰਸ ਮਾਊਥ, ਜੀ ਉਹ ਡਾਇਰੈਕਟ ਦਰਸ਼ਕ ਸੁਣ ਸਕਦੇ ਨੇ। ਪਰ ਕਿਉਂਕਿ ਅਸੀਂ ਸਮਝਦੇ ਹਾਂ ਕਿ ਇਹ ਇੰਪੋਰਟੈਂਟ ਹੈ ਇਸ ਕੰਟੈਕਸਟ ਨੂੰ ਸਮਝਣਾ ਕਿ ਇਹਦੇ ਬਾਵਜੂਦ ਕਿ ਇਹ ਸਾਹਮਣੇ ਆ ਗਿਆ ਕਿ ਭਾਈ ਇਹਨਾਂ ਦੀ ਇਨਵੋਲਵਮੈਂਟ ਕੈਨੇਡਾ ਦੇ ਮਰਡਰ 'ਚ ਵੀ ਹਰਦੀਪ ਸਿੰਘ ਨਿੱਜਰ ਦੇ ਹੈ, ਕੈਨੇਡੀਅਨ ਗਵਰਨਮੈਂਟ ਦੇ ਐਜ਼ ਪਰ ਅਮਰੀਕਨ ਸਿਸਟਮ ਜਿਹੜਾ ਉਹ ਹੁਣ ਇਹਨਾਂ ਦੇ ਪਿੱਛੇ ਜਿਹੜਾ ਉਹ ਹੱਥ ਧੋ ਕੇ ਪਿਆ ਕਿ ਭਾਈ ਜਿਹੜਾ ਇਹ ਸਾਰਾ ਦੱਸੋ ਵੀ ਤੁਹਾਡੀਆਂ ਇਹ ਕੀ ਕਰਤੂਤਾਂ ਨੇ ਜੀ। ਤੇ ਇਸ ਸਭ ਦੇ ਚਲਦਿਆਂ ਵੀ ਜੇ ਅਮਰੀਕਾ ਦਾ ਐਂਬੈਸਡਰ, ਭਾਰਤ ਦਾ ਐਂਬੈਸਡਰ ਅਮਰੀਕਾ ਦੇ ਵਿੱਚ ਤਰਨਜੀਤ ਸਿੰਘ ਸੰਧੂ, ਉਹ ਇਹ ਡੇਅਰ ਕਰਦਾ ਕਿ ਨਿਊਯਾਰਕ ਦੇ ਗੁਰਦੁਆਰੇ 'ਚ, ਔਰ ਇਹ ਗੁਰਦੁਆਰਾ ਵੀ ਗੁਰੂ ਨਾਨਕ ਦਰਬਾਰ ਆਫ ਲੌਂਗ ਆਈਲੈਂਡ, ਇਹ ਅਫਗਾਨ ਸਿੱਖਾਂ ਦਾ ਗੁਰਦੁਆਰਾ ਹੈ। ਹਾਲਾਂ ਮੈਂ ਇਸ ਵੇਰਵੇ 'ਚ ਤਾਂ ਨਹੀਂ ਜਾਵਾਂਗਾ ਕਿ ਭਾਈ ਜਦੋਂ ਉੱਥੇ ਕਿਲਿੰਗਸ ਜਲਾਲਾਬਾਦ ਹੋਏ ਜਾਂ ਕਾਬਲ 'ਚ ਹੋਈਆਂ ਜਾਂ ਦੂਜੀਆਂ, ਈਵਨ ਉਹ ਵੀ ਇੰਡੀਅਨ ਏਜੰਸੀਆਂ ਦੀ ਖੇਡ ਹੀ ਹੈ ਉਦੋਂ ਵੀ ਔਰ ਹੁਣ ਵੀ, ਪਰ ਫਿਰ ਵੀ ਇਹ ਜਿਹੜਾ ਉਹਨਾਂ ਦਾ ਇੱਕ ਆਪਣੇ ਕਿਸਮ ਦਾ ਇੰਡੀਅਨ ਸਟੇਟ ਨਾਲ ਰਿਲੇਸ਼ਨਸ਼ਿਪ ਹੈ ਕਿਉਂਕਿ ਕਈ ਹਜ਼ਾਰ ਅਫਗਾਨ ਦਿੱਲੀ ਦੇ ਕੈਂਪਾਂ 'ਚ 35 ਸਾਲ ਤੋਂ ਬੈਠੇ ਹੋਏ ਨੇ, ਕੋਈ ਉਹਨਾਂ ਦੀ ਸਾਰ ਨਹੀਂ ਲਈ ਔਰ ਇਹਨਾਂ ਦਾ ਇੱਕ ਤਬਕਾ ਜਿਹੜਾ ਹੈ ਉਹ ਸ਼ੁਰੂ ਤੋਂ ਹੀ ਇੰਡੀਅਨ ਸਟੇਟ ਦੇ ਨਾਲ ਰਲ ਕੇ ਚੱਲਦਾ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਅਸੀਂ ਜਨਰਲਾਈਜ਼ ਨਹੀਂ ਕਰਨਾ ਚਾਹੁੰਦੇ। ਹਾਲਾਂ ਜੇ ਇੰਡੀਅਨ ਐਂਬੈਸਡਰ ਦੇ ਇਸ ਗੁਰਦੁਆਰੇ 'ਚ ਜਿਹੜੀ ਵਿਜ਼ਿਟ ਕੋਈ ਐਡਵਰਟਾਈਜ਼ ਨਹੀਂ ਸੀ ਕੀਤੀ ਗਈ, ਉਹ ਉਸ ਤੋਂ ਬਾਅਦ ਹੀ ਉਹਨਾਂ ਨੇ ਜਿਹੜਾ ਹੈ ਉਹ ਆਪਣਾ ਭੇਤ ਖੋਲ੍ਹਣਾ ਸੀ, ਜਾ ਕੇ ਐਂਬੈਸਡਰ ਨੇ ਟਵੀਟ ਕਰਨਾ ਸੀ ਕਿ ਜੀ ਮੈਂ
ਸਕਸੈਸਫੁਲੀ ਗਿਆ ਔਰ ਹੋਇਆ। ਉਹਨਾਂ ਨੂੰ ਪਤਾ ਹੈ ਵੀ ਜੇ ਪਹਿਲਾਂ ਪਤਾ ਲੱਗ ਜਾਂਦਾ ਤਾਂ ਫਿਰ ਤਾਂ ਉਹ ਦੂਜਾ ਹੀ ਕੁਝ ਹੋਰ ਹੋਣਾ ਸੀ। ਲੇਕਿਨ ਮੈਂ ਮੁਬਾਰਕਬਾਦ ਵੀ ਦਿੰਦਾ ਹਾਂ ਉਹਨਾਂ ਜਿਹੜਾ ਸੱਜਣਾ ਨੂੰ ਕਿ ਜਿਉਂ ਹੀ ਉਹ ਇਸ ਹਿਕਸਫੀਲਡ ਦੇ ਇਸ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ 'ਚ ਆਏ, ਉਹਨਾਂ ਨੇ ਭਾਈ ਹਿੰਮਤ ਸਿੰਘ ਜਿਹੜੇ ਕੋਆਰਡੀਨੇਟਰ ਨੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ, ਵਰਲਡ ਸਿੱਖ ਪਾਰਲੀਮੈਂਟ ਦੇ ਵੀ ਕੋਆਰਡੀਨੇਟਰ ਨੇ, ਔਰ ਉਹਨਾਂ ਦੀ ਕਮਾਂਡ ਥੱਲੇ 127 ਜਿਹੜੇ ਗੁਰਦੁਆਰਾ ਕਮੇਟੀਆਂ ਔਰ ਸਿੱਖ ਜਥੇਬੰਦੀਆਂ ਨੇ ਇਹ ਫੈਸਲਾ ਲਿਆ ਹੋਇਆ। ਔਰ ਜਿਹੜਾ ਫੈਸਲਾ ਕੈਨੇਡਾ 'ਚੋਂ ਸ਼ੁਰੂ ਹੋਇਆ, ਫਿਰ ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, UK ਸਮੇਤ ਕਿ ਭਾਰਤੀ ਐਂਬੈਸਡਰ, ਕੌਂਸੂਲੇਟ, ਹਾਈ ਕਮਿਸ਼ਨ ਆਮ ਸ਼ਰਧਾਲੂ ਵਾਂਗ ਗੁਰਦੁਆਰੇ ਆ ਸਕਦੇ ਨੇ, ਲੇਕਿਨ ਉਹ ਗੁਰਦੁਆਰੇ ਦੇ ਕਿਸੇ ਪਲੇਟਫਾਰਮ ਤੋਂ ਉਹਨਾਂ ਨੂੰ ਸਨਮਾਨਿਤ ਨਹੀਂ ਕੀਤਾ ਜਾਏਗਾ, ਉਹ ਐਡਰੈਸ ਨਹੀਂ ਕਰ ਸਕਦੇ। ਔਰ ਇਸ ਨੂੰ ਸਿੱਖ ਸਖਤੀ ਦੇ ਨਾਲ ਇਹਨੂੰ ਇੰਪਲੀਮੈਂਟ ਕਰ ਰਹੇ ਨੇ। ਲੇਕਿਨ ਅਸੀਂ ਦੇਖ ਰਹੇ ਹਾਂ ਵੀ ਇਹ ਘਟਨਾਵਾਂ ਹੋਣ ਦੇ ਬਾਵਜੂਦ ਕੈਨੇਡਾ, ਅਮਰੀਕਾ ਨੇ ਜੋ ਇੰਡੀਅਨ ਏਜੰਸੀਆਂ ਦੀ ਇਨਵੋਲਵਮੈਂਟ ਦੱਸੀ, ਇਹਨਾਂ ਨੇ ਲਾਈਫ ਪੈਨਸ਼ਨ ਮਿਸ਼ਨ ਦੇ ਨਾਂ ਥੱਲੇ ਗੁਰਦੁਆਰਿਆਂ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ, ਜਿਹੜਾ ਥਵਾਟ ਕੀਤਾ ਸਿੱਖ ਸੰਗਤਾਂ ਨੇ ਵੈਨਕੂਵਰ ਵੀ, ਖਾਲਸਾ ਦੀਵਾਨ ਸੁਸਾਇਟੀ 'ਚ ਵੀ, ਔਰ ਟੋਰਾਂਟੋ ਦੇ ਵਿੱਚ ਵੀ, ਜਿੱਥੇ ਸਿੱਖ ਹੈਰੀਟੇਜ ਸੈਂਟਰ ਜਿਹੜੀਆਂ ਪਰਸਨਲ ਜਿਹੀਆਂ ਪ੍ਰਾਪਰਟੀਆਂ ਬਣਾਈਆਂ ਹੋਈਆਂ। ਹੁਣ ਇਸ ਸਭ ਦੇ ਚਲਦਿਆਂ ਕੈਨੇਡਾ ਔਰ ਇਸੇ ਤਰ੍ਹਾਂ ਆਸਟ੍ਰੇਲੀਆ 'ਚ ਵੀ ਕੈਨਿੰਗਵੇਲ ਇੱਕ ਥਾਂ ਦੇ ਉੱਤੇ ਆਏ, ਉਹ ਵੀ ਥੂ ਜਾਂ ਲਾਹਨਤਾਂ ਪਾਈਆਂ ਸੰਗਤਾਂ ਨੇ, ਪਰ ਬਾਕੀ ਜਿਹੜੇ ਨੇ ਪ੍ਰਬੰਧਕ ਉਹ ਪਿੱਛੇ ਹਟ ਗਏ। ਉਹਨਾਂ ਨੇ ਦੇਖਿਆ ਕਿ ਸਿੱਖ ਸੰਗਤਾਂ ਹੁਣ ਇੱਥੇ ਇਹ ਤਰਨਜੀਤ ਸਿੰਘ ਸੰਧੂ ਜਦੋਂ ਕੱਲ ਗੁਰਦੁਆਰਾ ਸਾਹਿਬ ਦੇ ਅੰਦਰ ਪਹੁੰਚ ਜਾਂਦੇ ਨੇ ਤੇ ਉਦੋਂ ਹੀ, ਕਿਉਂਕਿ ਇਹ ਆਲਰੇਡੀ ਇੱਕ ਨੈਟਵਰਕ ਕਿਸੇ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਅੰਦਰੋਂ ਹੀ ਜਿਹੜਾ ਇਹ ਇਨਫੋਰਮ ਕੀਤਾ ਕਿ ਭਾਈ ਇੱਥੇ ਤਾਂ ਐਂਬੈਸਡਰ ਆਇਆ ਹੋਇਆ। ਹੁਣ ਭਾਈ ਹਿੰਮਤ ਸਿੰਘ ਜਿਹੜੇ 222 ਗੁਰਦੁਆਰਾ ਸਾਹਿਬ ਸੀ, ਉਹਨਾਂ ਨੇ ਜਿਹੜਾ ਆਪਣੀ ਗੱਡੀ ਮੋੜੀ, ਜੋ 1-2 ਤੱਕ ਮੈਸੇਜ ਉਹ ਪਹੁੰਚਾ ਸਕਦੇ ਸੀ ਕਿ ਭਾਈ ਮੈਂ ਤਾਂ ਚੱਲਿਆ ਉੱਧਰ, ਝੰਡਾ ਉਹਨਾਂ ਦੀ ਗੱਡੀ 'ਚ ਹੀ ਹੁੰਦੇ ਨੇ, ਔਰ ਉਹਨਾਂ ਨੇ ਜਾ ਕੇ ਫਿਰ ਜਿਵੇਂ ਦਰਸ਼ਕ ਦੇਖ ਵੀ ਰਹੇ ਨੇ ਆਲਰੇਡੀ ਵੀਡੀਓ, ਔਰ ਉਹ ਸਾਰੇ ਪਾਸੇ ਉਸ ਦਾ ਜਿਹੜਾ ਉਹ TV 84 ਨੇ ਵੀ ਇਸ ਨੈਰੇਟਿਵ ਨੂੰ ਹੀ ਅੱਗੇ ਤੋਰਿਆ। ਔਰ ਉਦੋਂ ਤੱਕ ਉੱਪਰ ਵਾਲੀ ਕਾਰਵਾਈ ਤਾਂ ਉਹ ਕਰ ਚੁੱਕੇ ਸੀ, ਜੋ ਵੀ ਹੈ ਉਹਨੂੰ ਲੈ ਕੇ ਉਹ ਥੱਲੇ ਜਿਹੜਾ ਲੰਗਰ ਛਕਾਉਣ ਦੇ ਨਾਂ ਥੱਲੇ ਲਿਜਾਣ ਦੀ ਤਿਆਰੀ ਸੀ। ਪਰ ਗੁਰਦੁਆਰਾ ਸਾਹਿਬ ਦੇ ਬਾਹਰ ਲੌਬੀ ਦੇ ਵਿੱਚ ਹੀ ਭਾਈ ਹਿੰਮਤ ਸਿੰਘ ਹੋਰਾਂ ਨੇ ਕਨਫਰੰਟ ਕੀਤਾ ਉਹਨੂੰ, ਔਰ ਦੂਸਰੇ 2 ਸਿੰਘ ਵੀ ਪਹੁੰਚ ਗਏ। ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਕਾਤਲ ਹੋ, ਤੁਸੀਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ, ਤੁਸੀਂ ਗੁਰਪਤਵੰਤ ਸਿੰਘ ਪੰਨੂ ਦੇ ਮਾਰਨ ਦਾ ਪਲਾਟ ਬਣਾਇਆ ਸੀ, ਜਵਾਬ ਦੇ ਇੰਡੀਅਨ ਸਟੇਟ ਜਿਹੜਾ ਤੂੰ ਰਿਪਰੈਜ਼ੈਂਟ ਕਰਦਾ ਉਹਨਾਂ ਨੂੰ। ਔਰ ਉਹ ਜਿਹੜਾ ਉਹ ਉੱਥੋਂ ਨਿਕਲਣ ਦੀ ਵੀ ਕੋਸ਼ਿਸ਼ ਕਰਦਾ ਹੈ। ਔਰ ਉਸ ਪੀਰੀਅਡ 'ਚ ਅਪਰ ਕਨਫਰੰਟੇਸ਼ਨ ਤੋਂ ਬਾਅਦ ਲੌਬੀ ਦੇ ਫਿਰ ਉਹ ਲੰਗਰ 'ਚ ਉਹਨਾਂ ਨੂੰ ਥੱਲੋਂ ਪੌੜੀਆਂ ਤੰਗ ਜਿਹੀਆਂ ਜਾਂਦੀਆਂ ਨੇ, ਤਾਂ ਉਹਨਾਂ ਨੂੰ ਲੱਗਦਾ ਸੀ ਕਿ ਵੀ ਉੱਪਰ ਹੋ ਰਾਹ, ਉਹਨਾਂ ਨੇ ਰੋਕ ਲਿਆ ਵੀ ਥੱਲੇ ਨਹੀਂ ਜਾਣ ਦੇਣਾ। ਪਰ ਭਾਈ ਹਿੰਮਤ ਸਿੰਘ ਹਿੰਮਤ ਕਰਕੇ ਉੱਥੇ ਪਹੁੰਚ ਗਏ ਤੇ ਉਹ ਪਲੇਟਾਂ 'ਚ ਅਜੇ ਪਾ ਕੇ ਬੈਠੇ ਹੀ ਸੀ ਤੇ ਉਹ ਜਦੋਂ ਆ ਗਏ ਤਾਂ ਉਹਨਾਂ ਤੋਂ ਉਹ ਨਾਲ ਇਕੱਲਾ ਇਹ ਨਹੀਂ ਸੀ ਕਿ ਉਹ ਇਕੱਲਾ ਸੀ, ਪੂਰਾ ਨਾਲ ਸਿਕਿਉਰਿਟੀ ਵੀ ਇਹਨਾਂ ਦੇ ਇੰਡੀਅਨ ਕੌਂਸੂਲੇਟ ਨਿਊਯਾਰਕ ਵਾਲਾ ਵੀ ਜਿਹੜਾ ਹਿੰਦੂ ਤੋਂ ਵੀ ਹੈ, ਔਰ ਉਹਦਾ ਅਸਿਸਟੈਂਟ ਵੀ, ਔਰ ਪੂਰੇ ਉਹਨਾਂ ਦੇ ਜਿਹੜੇ ਟਾਊਟ ਨਾਲ ਇਕੱਠੇ ਕੀਤੇ ਹੁੰਦੇ ਨੇ। ਔਰ ਜਿਹੜੀ ਤੁਸੀਂ ਉਹ ਸ਼ੇਰ ਗਰਜ ਉਸ ਆਵਾਜ਼ ਸੁਣ, ਇਹ ਹੁੰਦਾ ਜਦੋਂ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਤੁਸੀਂ 5000 ਬੰਦਾ ਲੈ ਕੇ ਪ੍ਰੋਟੈਸਟ ਕਰੋ, ਉਹਦਾ ਕਈ ਵਾਰ ਉਹ ਇੰਪੈਕਟ ਨਹੀਂ ਹੋ ਸਕਦਾ ਜਿਹੜਾ ਵੇਲੇ ਦੇ ਉੱਤੇ ਚੈਲੰਜ ਕਰਨ ਦਾ। ਔਰ ਇਸ ਗੱਲ ਨੂੰ ਵੀ ਭਾਈ ਹਿੰਮਤ ਸਿੰਘ ਹੋਰਾਂ ਨੇ ਯਕੀਨੀ ਬਣਾਇਆ ਕਿ ਭਾਈ ਕੋਈ ਫਿਜ਼ੀਕਲ ਉਹਨੂੰ ਹਾਰਮ ਨਾ ਕੀਤਾ ਜਾਏ। ਉਹਨਾਂ ਨੇ ਉਸ 2 ਵਾਰੀ ਕਿਹਾ ਕਿ ਬਈ ਹੱਥ ਨਾ ਪਾਓ ਕਿ ਭਾਈ ਇਹ ਬਿਲਕੁਲ, ਪਰ ਉਸ ਦਾ ਉੱਡਿਆ ਚਿਹਰਾ, ਉਸ ਦਾ ਜਿਹੜਾ ਉਹ ਬਿਲਕੁਲ ਉਹਦੇ ਅੰਦਰੋਂ ਲਫ਼ਜ਼ ਨਾ ਨਿਕਲਣਾ, ਉਹ ਸਾਰੇ ਤੋਂ ਤੁਸੀਂ ਦੇਖ ਸਕਦੇ ਹੋ। ਔਰ ਫਿਰ ਉਹ ਵਿੱਚ ਹੀ ਸਾਰਾ ਕੁਝ ਰਹਿ ਗਿਆ, ਖਾਣਾ ਪਾਣਾ ਦਾ ਕੀ ਸੀ, ਲੰਗਰ ਤਾਂ ਕੀ, ਉਹ ਕਿਵੇਂ ਉਹਨੂੰ ਦਰਵਾਜ਼ੇ ਰਾਹੀਂ। ਪਰ ਭਾਈ ਹਿੰਮਤ ਸਿੰਘ ਹਿੰਮਤ ਕਰਕੇ ਫਿਰ ਬਾਹਰ ਨਿਕਲੇ, ਝੰਡਾ ਉਹਨਾਂ ਨੇ ਚੁੱਕਿਆ। ਜਿਸ ਗੱਡੀ 'ਚੋਂ ਜਾ ਰਿਹਾ ਉਹਦੇ ਸਾਹਮਣੇ ਵੀ ਇਕੱਲਾ 1.25 ਲੱਖ ਜਿਹੜੀ ਸਪਿਰਿਟ ਦੀ ਮੈਂ ਗੱਲ ਬਹੁਤ ਵਾਰ ਦੇਖਦਾ, ਇਹ ਹੈ ਇਹਨੂੰ ਇਹ ਜਦੋਂ ਅਸੀਂ ਬੋਤਾ ਸਿੰਘ ਗਰਜਾ ਸਿੰਘ ਸਪਿਰਿਟ ਦੀ ਗੱਲ ਕਰਦੇ ਹਾਂ, ਇਹੀ ਬੋਤਾ ਸਿੰਘ ਗਰਜਾ ਸਿੰਘ ਸਪਿਰਿਟ ਹੈ ਕਿ ਜਿਹਦੇ 'ਚ ਜਦੋਂ ਗੁਰੂ ਸਾਹਿਬ ਨੇ 1.25 लाख से एक लड़ाऊं चिड़ियों से मैं बाज तोड़ाऊं तबे गोबिंद ਸਿੰਘ ਨਾਮ ਖਾऊं, ਇਹ 1.25 ਲੱਖ ਵਾਲੀ ਸਪਿਰਿਟ ਹੈ ਕਿ ਭਾਈ ਤੁਸੀਂ ਜਿਹੜਾ ਉਹ ਸਾਰੇ ਸਿਸਟਮ ਨੂੰ, ਔਰ ਜਦੋਂ ਤੁਹਾਡੇ 'ਚ ਸੱਚਾਈ ਹੁੰਦੀ ਹੈ, ਹਿੰਮਤ ਹੁੰਦੀ ਹੈ, ਔਰ ਉਹ ਠੀਕ ਕਿਹਾ ਕੁਛ ਜਿਹੜੇ ਹਿੰਦੂ ਤਵੀ ਕਮੈਂਟੇਟਰਸ ਨੇ
ਉਹਨਾਂ ਨੇ ਕਿਹਾ ਕਿ ਉਹ ਤਾਂ ਵਿਰੋਧ ਵਾਲੇ ਤਾਂ ਵਿਰੋਧ ਕਰ ਰਹੇ ਸੀ, ਬਾਕੀ ਇਹਨੇ ਕੀ ਕਰ ਰਹੇ ਸੀ ਉੱਥੇ, ਇਹਦਾ ਮਤਲਬ ਉਹ ਵੀ ਖਾਲਿਸਤਾਨ ਦੇ ਹਮਾਇਤੀ ਨੇ। ਮੈਂ ਕਿਹਾ ਵੀ ਗੱਲ ਤਾਂ ਠੀਕ ਹੈ ਉਹਨਾਂ ਦੇ ਅੰਦਰ ਵੀ, ਕਿਉਂਕਿ ਉਹ ਵੀ ਜਦੋਂ ਰਾਜ ਕਰੇਗਾ ਖਾਲਸਾ ਪੜ੍ਹਿਆ ਜਾਂਦਾ ਉੱਚੀ ਪੜ੍ਹ ਰਹੇ ਹੁੰਦੇ ਨੇ, ਪਰ ਜਿਹੜੇ ਟੌਂਟ ਪਟੌਂਟ ਕਿਸਮ ਦੇ ਲੋਕ ਜਿਨ੍ਹਾਂ ਨੇ ਉਸ ਚੋਂ ਆਪਣਾ ਮੁਫਾਦ ਕੱਢਣਾ ਹੁੰਦਾ ਹੈ ਜਾਂ ਕਿਵੇਂ ਉਹ ਜੁੜੇ ਹੁੰਦੇ ਨੇ, ਉਹ ਆਪਣਾ ਕੰਮ ਕਰ ਰਹੇ ਹੁੰਦੇ ਨੇ। ਸੋ ਇਸ ਸਾਰੇ ਦੇ ਚੱਲਦੇ ਆ ਜਿਹੜਾ ਤੁਸੀਂ ਇੰਡੀਅਨ ਮੀਡੀਆ ਜਾਂ ਉਹਨਾਂ ਦੀ ਮੇਨ ਨਿਊਜ਼ ਏਜੰਸੀ ANI, ਉਹਨੇ ANI ਨੇ ਸਟੋਰੀ ਲਾਈ, ਇੰਡੀਅਨ ਐਨਵॉय ਤਰਨਜੀਤ ਸੰਧੂ ਹੈਕਲਡ ਬਾਈ pro Khalistan elements at New York Gurdwara. The ambassador had gone to the Gurdwara to offer prayers on the occasion of Gurpurab. ਵੀ ਤੂੰ 250 ਮੀਲ ਤੋਂ ਤਾਂ ਵਾਸ਼ਿੰਗਟਨ 'ਚ ਪ੍ਰੇਅਰ ਕਰਨੀ, ਆਪਣੇ ਘਰ 'ਚ ਕਰੋ। ਹਰੀ ਰਾਮ ਆਪਣਾ ਜਿਹੜਾ ਜਿਨ੍ਹਾਂ ਦੀ ਤੁਸੀਂ ਨੌਕਰੀ ਕਰਦੇ ਹੋ, ਹੁਣ ਤਾਂ ਉਹਨਾਂ ਦੀ ਪ੍ਰੇਅਰ ਤੁਸੀਂ ਕਰਦੇ ਹੋ ਉਹਨਾਂ ਨੂੰ। ਔਰ ਜਿਹੜੀ ਇਹ ਸਾਰਾ ਪਾਰਟ ਹੈ, ਸਿਰਫ ਦੱਸਣਾ ਇਹ ਚਾਹੁੰਦੇ ਸੀ ਕਿ ਵੀ ਇਹ ਜਿਹੜਾ ਅਸੀਂ ਮਰਡਰ ਪਲਾਟ ਇੱਥੇ ਬਣਾਇਆ ਸੀ, ਨਿੱਜਰ ਦਾ ਮਰਡਰ ਕੀਤਾ ਔਰ ਅੱਗੋਂ ਅਸੀਂ ਪਲਾਨ ਕੀਤਾ ਹੋਇਆ ਸੀ ਬਾਕੀਆਂ ਨੂੰ ਕਿਵੇਂ ਐਲੀਮੀਨੇਟ ਕਰਨਾ ਹੈ, ਵੀ ਇਹ ਕਮਿਊਨਿਟੀ 'ਚ ਦਾ ਕੋਈ ਅਸਰ ਨਹੀਂ ਹੋਇਆ। ਦੇਖੋ ਅਸੀਂ ਤਾਂ ਜਿਹੜਾ ਉਹ ਉਸ ਸਾਨੂੰ ਤਾਂ ਵੈਲਕਮ ਕੀਤਾ ਕਮਿਊਨਿਟੀ ਨੇ, ਲੇਕਿਨ ਹੁਣ ਇਹਨਾਂ ਦੀ ਨਿਊਜ਼ ਏਜੰਸੀ ਕਹਿਣ ਤੇ ਇਹ ਮਜਬੂਰ ਹੋਈ। ਹਾਲਾਂਕਿ ਇਹ ਗੱਲ ਝੂਠੀ ਹੈ ਕਿ ਵੀ ਹੀ ਵਾਜ਼ ਮੌਬਡ ਐਂਡ ਹੈਕਲਡ। ਹੈਕਲ ਜ਼ਰੂਰ ਕੀਤਾ ਹੈ, ਮੌਬ ਨਹੀਂ ਕੀਤਾ, ਉਹਨੂੰ ਕੋਈ ਧੱਕੇ ਨਹੀਂ ਮਾਰੇ ਹਾਂਜੀ। ਅਦਰਵਾਈਜ਼ ਤਾਂ ਜੋ ਉਹਦਾ ਹਾਲ ਸੀ ਜਾਂ ਸ਼ਕਲ ਸੀ, ਔਰ ਅਸੀਂ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਹਾਂ ਔਰ ਇਹ ਅਸੀਂ ਕਹਿਣਾ ਵੀ ਚਾਹੁੰਦੇ ਹਾਂ ਕਿ ਭਾਈ ਇਹਨਾਂ ਨੂੰ ਸਿੱਖ ਗੁਰਦੁਆਰਿਆਂ 'ਚ, ਸਿੱਖ ਇਕੱਠਾਂ 'ਚ, ਕਮਿਊਨਿਟੀ ਸੈਂਟਰ 'ਚ ਵੀ ਇਵੇਂ ਹੀ ਰੋਕਿਆ ਜਾਣਾ ਚਾਹੀਦਾ ਹੈ, ਪਰ ਬਿਨਾਂ ਕਿਸੇ ਕਿਸਮ ਦੀ ਵਾਇਲੈਂਸ ਦੇ, ਬਿਨਾਂ ਕਿਸੇ ਕਿਸਮ ਦੀ ਧੱਕਾ ਮੁੱਕੀ ਦੇ, ਕਿਉਂਕਿ ਇਹੀ ਇੱਕ ਤਰੀਕਾ ਹੈ ਜਿਹਦੇ ਨਾਲ ਅਸੀਂ ਇਫੈਕਟਿਵਲੀ, ਜਿੱਥੇ ਅਸੀਂ ਕਮਿਊਨਿਟੀ ਦਾ ਰਿਜ਼ੋਲਵ ਸ਼ੋ ਕਰਦੇ ਹਾਂ, ਉੱਥੇ ਨਾਲ ਦੀ ਨਾਲ ਹੀ ਇਹ ਵੀ ਦੱਸਦੇ ਹਾਂ ਕਿ ਭਾਈ ਅਸੀਂ ਅਮਨ ਪਸੰਦ ਤਰੀਕੇ ਨਾਲ, ਪੀਸਫੁਲ ਤਰੀਕੇ ਦੇ ਨਾਲ ਜਿਹੜਾ ਆਪਣਾ ਜਿਹਨੂੰ ਪ੍ਰੋਟੈਸਟ ਕਰ ਰਹੇ ਹਾਂ, ਰੋਸ ਵਿਖਾਵਾ ਕਰ ਰਹੇ ਹਾਂ। ਔਰ ਇਹ ਖਬਰਾਂ ਸਾਰੇ ਪਾਸੇ ਹੀ ਨੇ, ਮੈਂ ਬਹੁਤ ਸਾਰੀਆਂ ਨਿਊਜ਼ ਕੱਢੀਆਂ ਹੋਈਆਂ ਸੀ, ਈਵਨ BBC ਨੇ ਵੀ ਇਸ ਨੂੰ ਬੜੀ ਡੀਟੇਲ ਦੇ ਵਿੱਚ ਦਿੱਤਾ ਹੈ, ਕਿਉਂਕਿ ANI ਟਾਈਪ ਜਦੋਂ ਕੋਈ ਵੀ ਚੀਜ਼ ਨਿਊਜ਼ ਏਜੰਸੀ ਹੈ, ਇਹਨਾਂ ਦੀ ਰਾਹ ਦਾ ਹੀ ਆਊਟਫਿਟ ਹੈ। ਜੇ ਉਹਨਾਂ ਨੂੰ ਲੱਗਾ, ਹਾਲਾਂਕਿ ਮੈਨੂੰ ਇਹ ਸੀ ਵੀ ਸ਼ਾਇਦ ਇਹ ਖਬਰ ਦਬਾ ਦੇਣ, ਪਰ ਕਿਉਂਕਿ ਨਾ ਅੱਜ ਕੱਲ੍ਹ ਤੁਹਾਡੇ ਸੈੱਲ ਫੋਨ ਹੀ ਕੈਮਰੇ ਨੇ, ਤੇ ਉਹ ਜੋ ਸੈੱਲ ਫੋਨ ਦੇ ਨਾਲ ਸ਼ੂਟ ਜਿਹੜਾ ਅੰਦਰ ਕੀਤਾ ਹੋਇਆ ਸੀ ਮਿੰਟ, 1.5 ਮਿੰਟ 2 ਮਿੰਟ ਦਾ, ਉਹ ਜਦੋਂ ਵਾਇਰਲ ਹੋਈ ਤਾਂ ਏਜੰਸੀਆਂ ਨੂੰ ਲੱਗਾ ਕਿ ਭਈ ਇਹ ਤਾਂ ਹੁਣ ਭੇਤ ਖੁੱਲ ਗਿਆ। ਹਾਲਾਂਕਿ ਐਂਬੈਸਡਰ ਜਾ ਕੇ ਆਪਣੇ ਟਵਿੱਟਰ ਤੇ ਕਿ ਜੀ ਆਈ ਵਾਜ਼ ਵੈਲਕਮਡ, ਮੈਨੂੰ ਬਹੁਤ ਹੋਇਆ, ਮੈਂ ਇਹ ਕਿਹਾ, ਮੈਂ ਉਹ ਕਿਹਾ, ਲੇਕਿਨ ਜਦੋਂ ਇਹ ਹੋਇਆ ਤਾਂ ਉਦੋਂ ਹੋ ਗਿਆ ਕਿ ਭਾਈ ਗੱਲ ਤਾਂ ਅਲਟੀਮੇਟਲੀ ਜੋ ਇਹਨਾਂ ਨੇ ਉਹਦੇ 'ਚੋਂ ਆਪਣਾ ਮੁਫਾਦ ਕੱਢਣਾ ਸੀ, ਉਹਦੀ ਥਾਂ ਤੇ ਸਗੋਂ ਇਹ ਜਿਹੜੇ ਨੇ ਐਕਸਪੋਜ਼ ਹੋਏ ਨੇ। ਸੋ ਅਸੀਂ ਭਾਈ ਹਿੰਮਤ ਸਿੰਘ ਉਹਨਾਂ ਦੀ ਟੀਮ ਜਿਨ੍ਹਾਂ ਨੇ ਤਤ ਫਲਟ ਜਿਹਨੂੰ ਕਹਿੰਦੇ ਨੇ ਤੁਰਤ ਕਾਰਵਾਈ ਕੀਤੀ, ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਔਰ ਇਹ ਬਾਕੀਆਂ ਨੂੰ ਵੀ ਇਹ ਅਸੀਂ ਜਿਹੜਾ ਉਹ ਬੇਨਤੀ ਕਰਦੇ ਹਾਂ ਕਿ ਪੂਰੇ ਸਜਗ ਰਹੋ, ਪੂਰੇ ਚੇਤਨ ਰਹੋ, ਸਾਵਧਾਨ ਰਹੋ। ਇਹ ਗੁਰਦੁਆਰੇ ਜਿਹੜੇ ਨੇ ਇਹ ਇੰਡੀਅਨ ਏਜੰਟਾਂ ਲਈ ਨਹੀਂ ਨੇ, ਉਹ ਜੇ ਆ ਕੇ ਸਾਡਾ ਮਾਹੌਲ ਵਿਗਾੜਨਾ ਚਾਹੁੰਦੇ ਨੇ। ਸਿੱਖ ਪੰਥ ਜਿਹੜਾ 2 ਵੇਲੇ ਅਰਦਾਸ ਕਰਦਾ ਹੈ, ਰਾਜ ਕਰੇਗਾ ਖਾਲਸਾ ਦੀ, ਇਹ ਖਾਲਿਸਤਾਨ ਦੀ ਕਾਇਮੀ ਤੱਕ ਇਹ ਸਾਡਾ ਰਿਜ਼ੋਲਵ ਰਹੇਗਾ ਕਿ ਹੁਣ ਜਦੋਂ ਕਿ ਇਹਨਾਂ ਨੇ ਇੱਕ ਕਿਲਿੰਗ ਸਪਰੀ ਸ਼ੁਰੂ ਕੀਤੀ ਹੈ ਬਾਹਰਲੇ ਮੁਲਕਾਂ 'ਚ, 13,000 ਮੀਲ ਦੂਰ ਵੀ ਇਸ ਗੰਦੀ ਲੜਾਈ ਨੂੰ, ਜੋ ਕੰਮ ਉਹਨਾਂ ਨੇ ਪੰਜਾਬ ਦੇ ਵਿੱਚ ਉਹਨਾਂ ਦੀਆਂ ਏਜੰਸੀਆਂ ਨੇ 84 ਤੋਂ ਲੈ ਕੇ ਹੁਣ ਤੱਕ ਕਰ ਰਹੀਆਂ ਨੇ, ਇਹਨਾਂ ਨੂੰ ਠੱਲ ਤਾਂ ਹੀ ਪਾਈ ਜਾ ਸਕਦੀ ਹੈ। ਔਰ ਤੁਸੀਂ ਦੇਖੋ ਵੀ ਇਹਨਾਂ ਨੇ ਰਿਪੀਟਡਲੀ ਤਰਨਜੀਤ ਸਿੰਘ ਸੰਧੂ ਨੂੰ ਕਿੰਨੀਆਂ ਐਕਸਟੈਂਸ਼ਨਸ ਪਤਾ ਨਹੀਂ ਦਿੱਤੀਆਂ ਨੇ, 2 ਸ਼ਾਇਦ। ਹਾਲਾਂਕਿ ਇਹੀ ਹਾਲ ਜੇ ਤੁਸੀਂ ਕੈਨੇਡਾ, ਆਸਟ੍ਰੇਲੀਆ ਦੂਜੇ ਦੇਖੋ, ਜਾਂ ਸਿਰ ਗੁੰਮੇ ਸਿੱਖ ਰੱਖੇ ਹੋਏ ਨੇ ਜਾਂ ਪੰਜਾਬੀ ਹਿੰਦੂ ਰੱਖੇ ਹੋਏ ਨੇ। ਹਾਲਾਂਕਿ ਕਿੰਨੇ ਕੁ ਜੇ ਇੰਡੀਆ ਦੀ ਫੋਰਨ ਸਰਵਿਸ ਜਾਂ IAS 'ਚ ਦੇਖੋ, 1% ਵੀ ਪੰਜਾਬ ਦੇ ਅਫਸਰ ਨਹੀਂ ਨੇ। ਔਰ ਮੈਨੂੰ ਇਹ ਵੀ ਅਫਸੋਸ ਹੁੰਦਾ, ਮੈਂ ਕਿਹਾ ਵੀ ਇਹ ਤਰਨਜੀਤ ਸਿੰਘ ਸੰਧੂ ਦਾ ਦਾਦਾ ਵੀ ਜਿਹੜਾ ਹੈ ਉਹ ਬੇਸ਼ੱਕ ਤੇਜਾ ਸਿੰਘ ਸਮੁੰਦਰੀ ਹਾਲ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਦਾ ਨਾਂ ਇਹਦੇ ਦਾਦੇ ਦੇ ਨਾਂ ਤੇ ਹੈ, ਉਹ ਵੀ ਉਹਦੀ ਰੂਹ ਵੀ ਦੁਖੀ ਹੋਣੀ ਹੈ ਕਿ ਵੀ ਮੈਂ ਮਹੰਤਾਂ ਤੋਂ ਗੁਰਦੁਆਰੇ ਛਡਾਉਣ ਦੇ ਲਈ ਕਿੰਨੀ ਕੁਰਬਾਨੀ ਕੀਤੀ, ਮੌਤ ਵੀ ਜੇਲ੍ਹ ਦੇ ਵਿੱਚ ਹੀ ਹੋਈ, ਤੇ ਮੇਰਾ ਪੋਤਾ ਜਿਹੜਾ ਉਹ ਅੱਜ
ਉਸ ਇੰਡੀਅਨ ਸਟੇਟ ਦਾ ਜਿਹੜਾ ਉਹ ਗੁਲਾਮ ਬਣ ਕੇ ਉਹਨਾਂ ਦਾ ਜਿਹੜਾ, ਔਰ ਉਹਨਾਂ ਨੇ ਐਵੇਂ ਨਹੀਂ ਰੱਖਿਆ ਹੋਇਆ ਕੱਲ ਨੂੰ ਹੁਣ ਬੇਸ਼ੱਕ ਕੰਮ ਇਹ ਰਾਤ ਦੀ ਡੈਸਕ ਵਾਲਿਆਂ ਨੇ ਕੀਤਾ ਹੋਏਗਾ ਜਿਹੜੇ DC 'ਚ ਹੈ ਜਾਂ ਕੈਨੇਡਾ 'ਚ ਹੈ, ਪਰ ਜ਼ਿੰਮੇਵਾਰੀ ਕਿਹਦੀ ਹੈ? ਐਂਬੈਸਡਰ ਦੀ। ਔਰ ਇਹ ਅਲਟੀਮੇਟਲੀ ਕੱਲ ਨੂੰ ਜਦੋਂ ਕੋਈ ਕ੍ਰਿਮੀਨਲ ਵਾਰ ਟ੍ਰਾਇਲ, ਕਦੇ ਕੋਈ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਜਾਂ ਦੂਜੇ 'ਚ ਗਏ ਤੇ ਇਹ ਜਵਾਬਦੇਹ ਹੋਏਗਾ। ਐਵੇਂ ਨਹੀਂ ਉਹਨਾਂ ਨੇ ਇੱਦਾਂ ਦੇ ਜਿਹੜੇ ਪੱਗਾਂ ਵਾਲੇ ਰੱਖੇ ਹੋਏ। ਇਸ ਗੱਲ ਦਾ ਅਫਸੋਸ ਵੀ ਸਾਨੂੰ ਹੁੰਦਾ ਹੈ ਕਿ ਵੀ ਇਹ ਜਿਹੜਾ ਕਨਫਰੰਟ ਸਾਨੂੰ ਉਹਨਾਂ ਦਾ ਦੁਸ਼ਮਣ ਜਿਹੜਾ ਬੜੀ ਚਲਾਕੀ ਦੇ ਨਾਲ ਉਹਨਾਂ ਨੇ ਇੱਦਾਂ ਦੀ ਸ਼ਕਲੋ ਸੂਰਤ ਵਾਲੇ ਮੂਹਰੇ ਕੀਤੇ ਹੋਏ ਨੇ, ਪਰ ਘੱਟੋ ਘੱਟ ਇਹ ਵੀ ਤਾਂ ਗੈਰਤ ਹੁੰਦੀ ਹੈ। ਜੇ ਸਰ ਤੇਜਾ ਸਿੰਘ ਸਮੁੰਦਰੀ ਇਹਨਾਂ ਦੇ ਦਾਦੇ ਨੇ, ਇਹ ਖੁਦ ਹੀ ਤਰਨਜੀਤ ਸਿੰਘ ਸੰਧੂ ਸੋਚ ਸਕਦੇ ਨੇ ਕਿ ਉਹਨਾਂ ਨੇ ਜੇਲ੍ਹਾਂ ਕੱਟੀਆਂ, ਪਹਿਲਾਂ ਫੌਜ 'ਚ ਵੀ ਗਏ, ਨੌਕਰੀ ਛੱਡ ਕੇ ਆਏ ਔਰ ਜੇਲ੍ਹ ਦੇ ਅੰਦਰ ਸ਼ਹੀਦੀ ਪਾਈ ਕਿ ਭਾਈ ਨਹੀਂ, ਅਸੀਂ ਇਹ ਜਿਹੜੇ ਗੁਰਦੁਆਰਾ ਐਕਟ ਬਣਾ ਕੇ ਸਾਨੂੰ ਅੰਗਰੇਜ਼ ਸਰਕਾਰ ਸਾਡੇ ਗੁਰਦੁਆਰਿਆਂ ਤੇ ਕੰਟਰੋਲ ਕਰਨਾ ਚਾਹੁੰਦੀ ਹੈ, ਅਸੀਂ ਇਹ ਵੀ ਨਹੀਂ ਮੰਨਦੇ। ਕਿੱਥੇ ਉਹ ਫਰੀडम ਦੀ ਸਪਿਰਿਟ ਤੇ ਕਿੱਥੇ ਤੁਸੀਂ ਹਿੰਦੂਤਵਾਦੀ ਹਕੂਮਤ ਦੇ ਜਿਹੜੇ ਨੇ ਉਹ ਸਪੋਕਸਮੈਨ ਬਣੇ ਹੋਏ ਹੋ, ਔਰ ਉਹਨਾਂ ਡੈਸਕਸ ਨੂੰ ਜਿਹੜਾ ਉਹ ਤੁਹਾਡੀ ਛਤਰ ਛਾਇਆ ਥੱਲੇ ਰਾਹ ਦੇ ਉਹ ਡੈਸਕ ਜਿਹੜੇ ਕਿ ਇੱਥੇ ਕਿਲਿੰਗਸ ਕਰ ਰਹੇ ਨੇ, ਇਹ ਘੱਟੋ ਘੱਟ ਆਪਣੀ ਜ਼ਮੀਰ ਨੂੰ ਜਾ ਕੇ ਜਦੋਂ ਕੋਈ ਪੁੱਛੇਗਾ ਸ਼ੀਸ਼ੇ ਦੇ ਸਾਹਮਣੇ। ਔਰ ਮੈਨੂੰ ਯਾਦ ਹੈ ਹਰਿੰਦਰ ਸਿੰਘ ਨਾਰਵੇ, ਜਿਹੜਾ ਨਾਰਵੇ ਦੇ ਵਿੱਚ ਐਂਬੈਸਡਰ ਸੀ ਜਦੋਂ ਜੂਨ 84 ਦਾ ਹਮਲਾ ਹੋਇਆ, ਉਹਨੇ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਸੀ, ਉਹਨੇ ਕਿਹਾ ਜੀ ਮੈਂ ਕਈ ਦਿਨ ਆਪਣੀ ਸ਼ਕਲ ਸ਼ੀਸ਼ੇ 'ਚ ਨਹੀਂ ਦੇਖ ਸਕਿਆ। ਨਾਰਵੇ 'ਚ ਐਂਬੈਸਡਰ ਸੀ ਔਰ ਉਹਨੇ ਕਿਹਾ ਜੀ ਜਿੱਦਣ ਮੈਂ ਸ਼ਕਲ ਦੇਖੀ ਤਾਂ ਮੈਂ ਕਿਹਾ ਕਿ ਵੀ ਮੈਂ ਜਿਸ ਹਕੂਮਤ ਨੇ ਮੇਰੇ ਸਭ ਤੋਂ ਗੁਰੂ ਦੇ ਅਸਥਾਨ ਦੇ ਉੱਤੇ ਹਮਲਾ ਕੀਤਾ ਮੈਂ ਉਹਨਾਂ ਦਾ ਨੁਮਾਇੰਦਾ, ਮੈਂ ਉਹਨਾਂ ਦੇ ਲਈ ਹਾਂ। ਔਰ ਉਹਨੇ ਕਿਹਾ ਵੀ ਫਿਰ ਮੈਂ ਫੈਸਲਾ ਕੀਤਾ ਰਿਜ਼ਾਈਨ ਕਰਨ ਦਾ। ਉਹਨੇ ਆਪਣੀ ਫੋਰਨ ਸਰਵਿਸ ਛੱਡ ਦਿੱਤੀ ਸੀ। ਕਾਸ਼ ਕਦੇ ਸਰ ਤਰਨਜੀਤ ਸਿੰਘ ਸੰਧੂ, ਆਪਣੇ ਦਾਦਾ ਤੇਜਾ ਸਿੰਘ ਸਮੁੰਦਰੀ, ਆਪਣੇ ਪਿਤਾ ਬਿਸ਼ਨ ਸਿੰਘ ਸਮੁੰਦਰੀ ਜਿਹੜੇ ਗੁਰੂ ਨਾਨਕ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ ਵੀ ਰਹੇ ਬਣੇ, ਔਰ ਪੈਦਲ ਤੁਰ ਕੇ ਲੰਬਾ ਕੱਦ, ਬਹੁਤ ਹੈਂਡਸਮ ਮੈਨ। ਮੈਂ ਤਾਂ ਕਈ ਵਾਰੀ ਪਰਿਕਰਮਾ 'ਚ ਖਲੋਤੇ ਹੋ, ਘਰੋਂ ਤੁਰ ਕੇ ਪੈਦਲ ਸਵੇਰੇ 3:30 4 ਵਜੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਸੀ। ਭਾਈ ਤੁਸੀਂ ਕਿੱਥੇ ਖੜੇ ਹੋ? ਤੁਸੀਂ ਆਪਣੇ ਪਿਤਾ ਔਰ ਦਾਦੇ ਦੀ ਵਿਰਾਸਤ ਨੂੰ ਕਲੰਕ ਲਾਇਆ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।